ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 13 ਸਤੰਬਰ 2013 29 ਭਾਦੋ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਬਰਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਚੜ੍ਹਦੀ ਕਲਾ ਵਾਲੇ ਵਿਚਾਰ ਖੂਨ ਨੂੰ ਉਬਾਲ ਦਿੰਦੇ ਨੇ, ਸਾਨੂੰ ਸੱਚਾਈ ਬਾਰੇ ਪਤਾ ਲੱਗਦਾ ਹੈ। ਮੈਂ ਸੋਚ ਰਿਹਾ ਸੀ ਕਿ ਅਸੀਂ ਅੱਜ ਕੱਲ੍ਹ ਮੁੰਡਿਆਂ ਦੇ ਨਸ਼ੇ ਬਾਰੇ ਸੋਚਦੇ ਹਾਂ, ਬਹੁਤ ਬੁਰੀ ਗੱਲ ਹੈ, ਪਰ ਅਸੀਂ ਸੇ ਕੁੜੀਆਂ ਬਾਰੇ ਗੱਲ ਨਹੀਂ ਕਰਦੇ। ਅੱਜ ਕੱਲ੍ਹ ਜ਼ਿਆਦਾਤਰ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਨੂੰ ਸਾਡੇ ਸ਼ਹੀਦਾਂ ਬਾਰੇ ਪਤਾ ਨਹੀਂ, ਨਾ ਹੀ ਸਾਡੇ ਖਾਲਿਸਤਾਨ ਦੇ ਸੰਘਰਸ਼ ਬਾਰੇ ਕੁਝ ਪਤਾ ਹੈ। ਕੀ ਬਣੂ ਆਪਣੀ ਅਗਲੀ ਪੀੜ੍ਹੀ ਦਾ? ਮੇਰੀ ਅਗਲੀ ਗੱਲ ਉਹਨਾਂ ਲਈ ਹੈ ਜੋ ਕਹਿੰਦੇ ਨੇ ਕਿ ਕੀ ਕਰਨਾ ਖਾਲਿਸਤਾਨ। ਮੈਂ ਅੱਜ ਤੋਂ 5 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ। ਉਸ ਵੇਲੇ ਮੇਰੀ ਉਮਰ ਸਿਰਫ 19 ਸਾਲ ਦੀ ਸੀ। ਮੈਨੂੰ ਦਿੱਲੀ 에ਅਰਪੋਰਟ ਤੇ ਇਮੀਗ੍ਰੇਸ਼ਨ ਵਾਲੇ ਪੁੱਛਦੇ ਸੀ ਕਿ ਤੂੰ ਕੀ ਕਰਨਾ ਆਸਟ੍ਰੇलिया जाके? आप सिख लोग वहाँ पर भी लड़ाइयाँ ही करोगे, तुम सिखों को पंजाब में ही रहना चाहिए। मैं उसकी गल सुन के हैरान हो गया। आ तां सिर्फ एक रीजन है, बाकी खालिस्तान तां बना के रहांगे भावें अज भावें कल। जी डॉक्टर साहब। ਸਭ ਤੋਂ ਪਹਿਲਾਂ ਤਾਂ ਵੀਰ ਬਰਿੰਦਰ ਸਿੰਘ ਜੀ ਦਾ ਇਹਨਾਂ ਨੇ ਬੱਬੇ ਦੇ ਨਾਲ ਲਿਖਿਆ ਹੈ, ਬੱਬੇ ਨਾਲ ਨਹੀਂ, ਸੋ ਵਰਿੰਦਰ ਨਹੀਂ ਹੈ, ਬਰਿੰਦਰ ਹੈ ਜੀ। ਵੀਰ ਬਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਇਹਨਾਂ ਨੂੰ ਸਾਡੇ ਵਿਚਾਰ ਚੰਗੇ ਲੱਗਦੇ ਨੇ, ਖੂਨ ਉਬਾਲਦੇ ਨੇ। ਅਸੀਂ ਖੂਨ ਤਾਂ ਨਹੀਂ ਉਬਾਲਣਾ ਚਾਹੁੰਦੇ ਕਿਸੇ ਦਾ ਜੀ ਜੀ। ਅਸੀਂ ਇਹ ਸਮਝਦੇ ਹਾਂ ਵੀ ਗੈਰਤ, ਸੱਚ, ਹੱਕ, ਇਨਸਾਫ ਜੀ, ਇਹ ਕੋਈ ਵੀ ਜਿਹੜੀ ਜਾਗਦੀ ਜ਼ਮੀਰ ਹੈ, ਇਹਦੇ ਨਾਲ ਕੋਈ ਧਰਮ ਦਾ ਵੀ ਸੰਬੰਧ ਨਹੀਂ ਜੀ। ਇਹ ਤਾਂ ਵੈਸੇ ਹੀ ਜਦੋਂ ਮਨੁੱਖਾ ਜੀਵਨ ਤੁਹਾਨੂੰ ਮਿਲਦਾ ਹੈ, ਤੁਸੀਂ ਜਿਸ ਸਮਾਜ 'ਚ ਵੀ ਰਹਿੰਦੇ ਹੋ, ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ। ਹਰ ਧਰਮ ਦਾ ਜਾਂ ਹਰ ਫਲਸਫੇ ਦਾ ਆਧਾਰ ਸੱਚ ਹੈ ਕਿ ਅਸੀਂ ਜੀਵਨ ਨੂੰ ਸੱਚਾਈ ਦੇ ਰਸਤੇ ਤੇ ਤੁਰਨਾ। ਜਦੋਂ ਅਸੀਂ ਸੱਚਾਈ ਦੇ ਰਸਤੇ ਤੇ ਤੁਰਨਾ ਤੇ ਜ਼ਾਹਰ ਹੈ ਕਿ ਜੇ ਕੋਈ ਸਾਡੇ ਹੱਕ ਖੋਹਦਾ ਹੈ ਜਾਂ ਕੋਈ ਕਿਸੇ ਦੇ ਹੱਕ ਖੋਹ ਰਿਹਾ ਤੇ ਉਸ ਦੇ ਖਿਲਾਫ ਅਸੀਂ ਆਵਾਜ਼ ਉਠਾਣੀ ਹੈ। ਇਹ ਹੱਕ ਦੇ ਲਈ ਹੈ ਗੱਲ। ਜੇ ਸਾਡੇ ਕੋਲ ਤਾਕਤ ਆਏ ਫਿਰ ਸਾਡੇ ਤੇ ਇੱਕ ਹੋਰ ਫਰਜ਼ ਆਇਦ ਹੁੰਦਾ ਹੈ ਕਿ ਅਸੀਂ ਇਨਸਾਫ ਕਰਨਾ ਹੈ, ਜਸਟਿਸ ਜਿਹਨੂੰ ਅਦਲ ਕਹਿੰਦੇ ਨੇ ਜੀ। ਤੇ ਜੇ ਕਿਤੇ ਕੋਈ ਵੀ ਸਿਸਟਮ ਐਸਾ ਆਏ ਜਿਹੜਾ ਸੱਚ ਦੇ ਰਸਤੇ ਦੇ ਵਿੱਚ ਰੁਕਾਵਟ ਬਣ ਜਾਏ, ਜਿਹੜਾ ਤੁਹਾਡਾ ਹੱਕ ਤੁਹਾਨੂੰ ਨਾ ਦੇ, ਜਿਹੜਾ ਬੇਇਨਸਾਫੀ ਦੇ ਉੱਤੇ ਖਲੋਏ, ਤੇ ਫਿਰ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ, ਰੌਸ਼ਨ ਜ਼ਮੀਰਾਂ ਵਾਲੇ ਇਨਸਾਨ ਹੁੰਦੇ ਨੇ ਕਿਸੇ ਵੀ ਦੁਨੀਆ ਦੇ ਖਿੱਤੇ 'ਚ, ਉਹਨਾਂ ਦੀ ਇਹ ਡਿਊਟੀ ਹੁੰਦੀ ਹੈ, ਫਰਜ਼ ਹੁੰਦਾ ਹੈ ਕਿ ਉਸ ਸਿਸਟਮ ਨੂੰ ਚੈਲੰਜ ਕਰਨ, ਲੋਕਾਂ ਨੂੰ ਅਗਵਾਈ ਦੇਣ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ ਵੀ ਸਾਡਾ ਕਿਸੇ ਧਰਮ ਦੇ ਨਾਲ ਵਿਰੋਧ ਨਹੀਂ ਹੈ। ਕੋਈ ਇਹ ਪ੍ਰਭਾਵ ਨਾ ਲਏ ਕਿ ਅਸੀਂ ਹਿੰਦੂ ਧਰਮ ਦੇ ਖਿਲਾਫ ਹੈ। ਜੇ 17ਵੀਂ 18ਵੀਂ ਸਦੀ 'ਚ ਸਿੱਖਾਂ ਨੇ ਸੰਘਰਸ਼ ਕੀਤਾ ਹੈ ਜ਼ੁਲਮ ਦੇ ਖਿਲਾਫ, ਬੇਸ਼ੱਕ ਜਿਹੜੇ ਬਾਦਸ਼ਾਹ ਉਸ ਵੇਲੇ ਦਿੱਲੀ ਦੇ ਤਖਤ ਤੇ ਸਨ, ਭਾਵੇਂ ਉਹ ਮੁਗਲ ਸਨ ਜਾਂ ਬਾਅਦ ਦੇ ਵਿੱਚ ਅਫਗਾਨ ਆਏ ਜਾਂ ਉਸ ਤੋਂ ਪਹਿਲਾਂ ਪਠਾਨ ਸਨ, ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ। ਪਰ ਮੁੱਢਲੇ ਤੌਰ ਤੇ ਸਿੱਖ ਗੁਰੂਆਂ ਦਾ ਫਲਸਫਾ ਧਰਮ ਦੀ ਖਿਲਾਫਤ ਨਹੀਂ ਸੀ, ਜ਼ੁਲਮ ਦੇ ਖਿਲਾਫਤ ਸੀ। ਇਸ ਲਈ ਜਿਹੜੇ ਉਸ ਵੇਲੇ ਦੇ ਧਰਮੀ ਮੁਸਲਮਾਨ ਸਨ, ਉਹ ਭਾਵੇਂ ਸਾਈਂ ਮੀਆਂ ਮੀਰ ਸੀ, ਉਹ ਭਾਵੇਂ ਮਲੇਰਕੋਟਲੇ ਦਾ ਨਵਾਬ ਸੀ ਸ਼ੇਰ ਮੁਹੰਮਦ ਖਾਨ, ਉਹ ਬੇਸ਼ੱਕ ਗਨੀ ਖਾਨ, ਨਬੀ ਖਾਨ ਪਠਾਨ ਭਰਾ ਸਨ, ਉਹ ਭਾਵੇਂ ਪੀਰ ਬੁੱਧੂ ਸ਼ਾਹ ਸਢੌਰੇ ਦਾ ਸੀ ਜਿਹੜਾ ਆਪਣੇ ਮੁਰੀਦਾਂ ਦੇ ਨਾਲ ਆ ਕੇ ਭੰਗਾਣੀ ਦੇ ਯੁੱਧ ਵਿੱਚ ਜਿਨ੍ਹਾਂ ਨੇ ਮੁਕਾਬਲਾ ਕੀਤਾ ਦੁਸ਼ਮਣ ਦੀਆਂ ਫੌਜਾਂ ਦਾ, ਔਰ ਉਹਨਾਂ ਦੇ ਪੁੱਤਰ ਔਰ ਮੁਰੀਦ ਵੀ ਸ਼ਹੀਦ ਹੋਏ। ਉਹ ਸੱਚੇ ਮੁਸਲਮਾਨ ਸਨ, ਉਹਨਾਂ ਨੇ ਕੋਈ ਮਜ਼ਹਬ ਨਹੀਂ ਬਦਲਿਆ, ਲੇਕਿਨ ਉਹ ਇਹ ਸਮਝਦੇ ਸਨ ਕਿ ਗੁਰੂ ਸਾਹਿਬਾਨ ਦਾ ਜਿਹੜਾ ਮੈਸੇਜ ਹੈ ਉਹ ਸੱਚ ਦਾ ਇਨਸਾਫ ਲਈ। ਇਸੇ ਤਰ੍ਹਾਂ ਅੱਜ ਦੇ ਦੌਰ 'ਚ ਵੀ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ। ਬੇਸ਼ੱਕ ਕਈ ਵਾਰ ਸਾਨੂੰ ਇੱਥੇ ਵੈਸਟਰਨ ਜਾਂ ਸਿਸਟਮ 'ਚ ਬੈਠੇ ਲੋਕ ਵੀ ਕਹਿਣਗੇ ਕਿ ਜੀ ਦੇਖੋ ਤੁਹਾਡਾ ਤਾਂ ਇੱਕ ਸਿੱਖ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਜੀ, ਹਿੰਦੁਸਤਾਨ ਦੀ ਫੌਜ ਦਾ ਮੁਖੀ ਵੀ ਸਿੱਖ ਹੈ, ਪੰਜਾਬ ਦਾ ਮੁੱਖ ਮੰਤਰੀ ਵੀ ਸਿੱਖ ਹੈ, ਅਕਾਲੀ ਪਾਰਟੀ ਦਾ ਜੀ, ਫਿਰ ਕਿੱਥੇ ਵਿਤਕਰਾ ਹੋ ਰਿਹਾ? ਅਸੀਂ ਹਮੇਸ਼ਾ ਮੈਂ ਇਸ ਨੂੰ ਕਾਊਂਟਰ ਕਰਦੇ ਹਾਂ ਕਿ ਵੀ ਤੁਸੀਂ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਜਾਂ ਤੁਸੀਂ ਸਹਿ ਨਾਲ ਗੱਲ ਕਰੋ। ਇੱਕ ਪਾਸੇ ਤਾਂ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਫਿਰਕੂ ਹਾਂ,
ਜੀ ਕਿ ਜੀ ਅਸੀਂ ਕਮਿਊਨਲ ਸਾਡੀ ਅਪਰੋਚ ਹੈ ਜਾਂ ਸਾਡੀ ਸੈਪਰੇਟਿਸਟ ਮੂਵਮੈਂਟ ਜਿਹੜੀ ਆ ਉਹ ਫੰਡਾਮੈਂਟਲਿਸਟ ਹੈ। ਜੀ ਜੇ ਸਾਡੀ ਮੂਵਮੈਂਟ ਫੰਡਾਮੈਂਟਲਿਸਟ ਹੁੰਦੀ ਜਾਂ ਸਿਰਫ ਫਿਰਕੂ ਆਪਣੇ ਫਿਰਕੇ ਨਾਲ ਜੁੜੀ ਹੁੰਦੀ ਫਿਰ ਤਾਂ ਅਸੀਂ ਇਸ ਤੇ ਸੰਤੁਸ਼ਟ ਹੁੰਦੇ ਕਿ ਜੀ ਮਨਮੋਹਨ ਸਿੰਘ ਵੀ ਸਿੱਖ ਹੈ, ਫੌਜੀ ਮੁਖੀ ਵੀ ਸਿੱਖ ਹੈ। ਜੀ ਪਰ ਜੇ ਅਸੀਂ ਇਹਦੇ ਬਾਵਜੂਦ ਇਸ ਸਿਸਟਮ ਨੂੰ ਚੈਲੰਜ ਕਰਦੇ ਹਾਂ ਜਾਂ ਇਸ ਸਿਸਟਮ ਦੀਆਂ ਵਧੀਕੀਆਂ ਦੇ ਖਿਲਾਫ ਲੜ ਰਹੇ ਹਾਂ ਤੇ ਜ਼ਾਹਰ ਹੈ ਵੀ ਸਾਡੀ ਅਪਰੋਚ ਫਿਰਕੂ ਨਹੀਂ ਹੈ, ਅਸੀਂ ਕਮਿਊਨਲ ਨਹੀਂ ਹੈ ਜਾਂ ਸਾਡੀ ਕੋਈ ਫੈਨੇਟਿਕ ਜਾਂ ਦੂਸਰੀ ਅਪਰੋਚ ਨਹੀਂ ਹੈ, ਅਸੀਂ ਤਾਂ ਇੱਕ ਇਨਸਾਫ ਦੀ ਲੜਾਈ ਲੜਦੇ ਹਾਂ। ਸੋ ਜ਼ਾਹਰ ਹੈ ਕਿ ਵੀਰ ਬਰਿੰਦਰ ਸਿੰਘ ਉਹ ਕਿਉਂਕਿ ਆਪ ਪੜ੍ਹਨ ਦਾ ਸ਼ੌਕ ਰੱਖਦੇ ਨੇ, ਭਾਵੇਂ ਯੰਗ ਉਮਰ ਦੇ ਵਿੱਚ ਬਾਹਰ ਆਏ, ਅਸੀਂ ਸਮਝਦੇ ਹਾਂ ਵੀ ਬਾਹਰਲੇ ਮੁਲਕਾਂ ਦੀ ਫਿਜ਼ਾ ਵੀ ਇੱਕ ਐਸੀ ਫਿਜ਼ਾ ਹੈ ਜਿੱਥੇ ਤੁਸੀਂ ਮਹਿਸੂਸ ਕਰਦੇ ਹੋ ਕਿ ਆਜ਼ਾਦੀ ਦਾ ਮਤਲਬ ਕੀ ਹੈ। ਹਾਲਾਂਕਿ ਇਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ, ਕਈ ਵਾਰੀ ਨਸਲਵਾਦ ਦਾ ਸ਼ਿਕਾਰ ਇੱਥੇ ਵੀ ਹੋਣਾ ਪੈਂਦਾ, ਪਰ ਇਹਦੇ ਬਾਵਜੂਦ ਸਿਸਟਮ ਕਰਪਟ ਨਹੀਂ ਹੈ। ਬੰਦਾ ਕੋਈ ਕਰਪਟ ਹੋ ਸਕਦਾ ਹੈ, ਇਸ ਸਿਸਟਮ 'ਚ ਵੀ ਹੋ ਸਕਦਾ ਹੈ। ਜੀ ਬਦਕਿਸਮਤੀ ਨਾਲ ਸਾਊਥ ਏਸ਼ੀਆ ਦੇ ਮੁਲਕਾਂ 'ਚ ਭਾਰਤ ਹੋਏ, ਪਾਕਿਸਤਾਨ ਹੋਏ, ਬੰਗਲਾਦੇਸ਼ ਹੋਏ, ਸ੍ਰੀਲੰਕਾ ਹੋਏ ਜਾਂ ਬਹੁਤ ਸਾਰੇ ਸਾਊਥ ਅਮਰੀਕਾ ਜਾਂ ਅਫਰੀਕਾ ਦੇ ਮੁਲਕ ਵੀ, ਇਹਨਾਂ ਦੇ ਵਿੱਚ ਬੇਸਿਕਲੀ ਸਿਸਟਮ ਕਰਪਟ ਹੋ ਚੁੱਕੇ ਨੇ। ਔਰ ਸਿਸਟਮ ਕਰਪਟ ਕੋਈ ਥੱਲੋਂ ਨਹੀਂ ਹੋਏ, ਕੋਈ ਤੁਸੀਂ ਕਲਰਕ ਜਾਂ ਚਪੜਾਸੀ ਦੀ ਕਰਪਸ਼ਨ ਦੀਆਂ ਕਹਾਣੀਆਂ ਸੁਣਾਓ, ਉੱਪਰੋਂ ਦੇਖੋ ਆ ਗਵਰਨਮੈਂਟ ਹੈ ਮਨਮੋਹਨ ਸਿੰਘ ਦੀ, ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਕਿੰਨਾ ਗੁੱਡਾ ਬੰਨਿਆ ਕਿ ਜੀ ਮੋਸਟ ਇਮਾਨਦਾਰ, ਓਨੈਸਟ, ਸਭ ਤੋਂ ਜਿਹੜਾ ਬਿਲਕੁਲ ਕਲੀਨ। ਇਸ ਤੋਂ ਪਹਿਲਾਂ ਰਾਜੀਵ ਗਾਂਧੀ ਦਾ ਵੀ ਹੋਇਆ ਸੀ, ਉਹਨੂੰ ਕਹਿੰਦਾ ਹੀ ਮੀਡੀਆ ਲਿਖਦਾ ਸੀ ਮਿਸਟਰ ਕਲੀਨ। ਜੀ ਉਹ ਬੋਫਰਸ ਵਰਗਾ ਸਕੈਂਡਲ ਉਸ ਮਿਸਟਰ ਕਲੀਨ ਨੇ ਔਰ ਹਜ਼ਾਰਾਂ ਸਿੱਖਾਂ ਦਾ ਕਤਲੇਆਮ, ਔਰ ਇਹ ਕਹਿ ਕੇ ਕਿ ਜੀ ਜਬ ਕੋਈ बड़ा वृक्ष गिरता है तो धरती कांपती है। तुसी 15-20 हज़ार सिख मार दिता है। एक सेंटेंस दे विच 20 हज़ार बेगुनाह दा खून जिहड़ा उस दी कोई कीमत नहीं है जी। और ये जिहड़ा हुण बनिया मोस्ट ईमानदार बना के जिन्ने स्कैंडल इस सरकार वेले आए ने पिछले 66 साल च नहीं आए। किहड़ा वजीर है जिहड़ा करप्ट नहीं है? हुण जे कोई चोरां जां ठग्गां दी कंपनी दा अकाउंटेंट ईमानदार होए तो कहो जी सिस्टम बड़ा ईमानदार है जी। सो ਜ਼ਾਹਰ ਹੈ ਵੀ ਸਾਡੀ ਸਟਰਗਲ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਇੱਕ ਆਜ਼ਾਦ ਮੁਲਕ ਬਣਾਉਣਾ ਚਾਹੁੰਦੇ ਹਾਂ, ਉਹ ਵੀ ਅਸੀਂ ਇਸ ਕਨਕਲੂਜਨ ਤੇ ਪਹੁੰਚੇ ਹਾਂ ਵੀ ਇਸ ਸਿਸਟਮ ਦੇ ਵਿੱਚ ਨਾ ਅਸੀਂ ਰਿਫਾਰਮ ਕਰ ਸਕਦੇ ਹਾਂ, ਇੱਕ ਘੱਟ ਗਿਣਤੀ ਹੈ ਅਸੀਂ, ਸਾਡੀ ਕੋਈ ਸੁਣਵਾਈ ਨਹੀਂ ਹੈ। ਔਰ ਜੇ ਅਸੀਂ ਜਦੋਂ ਅਨੰਦਪੁਰ ਦਾ ਜੇ ਐਮਰਜੈਂਸੀ ਲੱਗੀ, ਪੰਜਾਬ ਦੇ ਵਿੱਚ ਤਾਂ ਨਹੀਂ ਸੀ ਕਿਸੇ ਨੂੰ ਵੀ ਫੜਿਆ, ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸੀ, ਬਾਕੀ ਹਿੰਦੁਸਤਾਨ 'ਚ ਫੜੇ ਸੀ, ਲੇਕਿਨ ਸਿੱਖ ਖਲੋਤੇ ਬਾਕੀ ਦੇਸ਼ ਦੇ ਲੋਕਾਂ ਨਾਲ ਕਿ ਵੀ ਇਹਨਾਂ ਦੀਆਂ ਸਿਵਲ ਲਿਬਰਟੀਜ਼ ਜਿਹੜੀਆਂ ਨੇ ਉਹ ਖੋਹ ਲਈਆਂ ਨੇ, ਵਾਇਲੇਟ ਹੋਈਆਂ। ਪਰ ਜਦੋਂ ਸਿੱਖਾਂ ਦੇ ਉੱਤੇ ਹਮਲਾ ਹੋਇਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਕੋਈ ਆਵਾਜ਼ ਉੱਠੀ ਪਾਰਲੀਮੈਂਟ ਦੇ ਵਿੱਚ, ਕਿਸੇ ਨੇ ਖਲੋ ਕੇ ਕਿਹਾ ਕਿ ਜੀ ਇਹ ਤੁਸੀਂ ਇੱਕ ਕੌਮ ਦੇ ਜਿਹੜਾ ਧਾਰਮਿਕ ਥਾਂ ਹੈ ਉਹਦੇ ਤੇ ਟੈਂਕ ਤੋਪਾਂ ਚੜਾ ਦਿੱਤੇ ਨੇ, ਤੁਸੀਂ 37 ਗੁਰਦੁਆਰੇ ਢਾਹ ਦਿੱਤੇ ਨੇ, ਆ ਕੇ ਟੈਂਕ ਲੈ ਕੇ ਤੁਸੀਂ ਆਪ ਆਏ ਹੋ, ਉਹਨਾਂ ਦਾ ਸਾਰੀ ਲਾਇਬ੍ਰੇਰੀ ਤੁਸੀਂ ਲੁੱਟ ਕੇ ਲੈ ਆਏ ਹੋ। 10 ਸਾਲ ਪੰਜਾਬ ਦੇ ਵਿੱਚ ਜਿਹੜਾ ਕਤਲੋਗਾਰਦ ਹੁੰਦੀ ਰਹੀ, ਸਿੱਖ ਨਸਲਕੁਸ਼ੀ ਹੁੰਦੀ ਰਹੀ, ਕਿੰਨੀਆਂ ਕੁ ਆਵਾਜ਼ਾਂ ਉੱਠੀਆਂ ਨੇ ਜੀ। ਸੋ ਜ਼ਾਹਰ ਹੈ ਵੀ ਇਸ ਸਾਰੇ ਦੇ ਨਤੀਜੇ ਵਜੋਂ ਹੀ ਸਿੱਖ ਇਸ ਕਨਕਲੂਜਨ ਤੇ ਪਹੁੰਚੇ ਕਿ ਜੇ ਅਸੀਂ ਆਪਣਾ ਧਰਮ, ਆਪਣਾ ਸੱਭਿਆਚਾਰ ਬਚਾਉਣਾ ਤੇ ਫਿਰ ਸਾਡੇ ਲਈ ਆਪਣਾ ਇੱਕ ਖਿੱਤਾ ਹੈ। ਇਹਦਾ ਮਤਲਬ ਇਹ ਨਹੀਂ ਵੀ ਉੱਥੇ ਕੋਈ ਦੂਜੇ ਨਹੀਂ ਰਹਿਣਗੇ, ਉਹਨਾਂ ਨੂੰ ਵੀ ਬਰਾਬਰ ਦੇ ਹੱਕ ਹੋਣਗੇ, ਕੁਦਰਤ ਦੀਆਂ ਨਿਯਮਤਾਂ ਉਹ ਵੀ ਮੰਨਣਗੇ, ਪਰ ਅਸੀਂ ਇੱਕ ਆਜ਼ਾਦ, ਕਲੀਨ, ਕਰਪਸ਼ਨ ਫ੍ਰੀ ਸਿਸਟਮ ਨੂੰ ਤਾਮੀਰ ਕਰਾਂਗੇ ਜਿੱਥੇ ਕਿ ਸਾਰੇ ਹੀ ਸ਼ਹਿਰੀ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਕੁਦਰਤ ਦੇ ਉਸ ਜਿਹੜੀਆਂ ਉਸ ਦੀਆਂ ਦਾਤਾਂ ਨੇ ਉਹਨਾਂ ਨੂੰ ਸ਼ੇਅਰ ਕਰਨ, ਜਿਹੜੇ ਮਨੁੱਖੀ ਵਸੀਲੇ ਨੇ ਉਹਨਾਂ ਤੱਕ ਹਰ ਇੱਕ ਦੀ ਪਹੁੰਚ ਹੋਏ। ਇਹ ਨਾ ਹੋਏ ਵੀ ਕੋਈ ਕੌਡਾ ਰਾਕਸ਼ ਬੈਠਾ ਹੈ, ਕੋਈ ਮਲਕ ਭਾਗੋਂ ਬਣਿਆ ਹੋਇਆ ਤੇ ਲਾਲੋ ਤੇ ਦੂਸਰੇ ਜਿਹੜੇ ਨੇ ਉਸ ਸਿਸਟਮ ਦੇ ਵਿੱਚ ਰੁਲ ਰਹੇ ਨੇ ਜਿਵੇਂ ਅੱਜ ਦੇ ਸਿਸਟਮ 'ਚ ਹੋ ਰਿਹਾ ਜੀ ਜੀ। ਸੋ ਵੀਰ ਬਰਿੰਦਰ ਸਿੰਘ ਹੋਰਾਂ ਨੇ ਦੋ ਗੱਲਾਂ ਵੱਲ ਇਸ਼ਾਰਾ ਕੀਤਾ ਕਿ ਕੋਈ ਸਿੱਖ ਬੱਚੀਆਂ ਬਾਰੇ ਗੱਲ ਨਹੀਂ ਕਰਦਾ ਕਿ ਜੀ ਉਹਨਾਂ ਨੂੰ ਸੰਘਰਸ਼ ਬਾਰੇ ਪਤਾ ਨਹੀਂ ਹੈ ਜਾਂ ਉਹਨਾਂ ਨੂੰ ਸ਼ਹੀਦਾਂ ਬਾਰੇ ਪਤਾ ਨਹੀਂ ਹੈ। ਦੇਖੋ ਜੇ ਤਾਂ ਇਹ ਵੀਰ ਲਗਾਤਾਰਤਾ ਨਾਲ ਸਾਡਾ ਪ੍ਰੋਗਰਾਮ ਸੁਣਦੇ ਨੇ ਜਿਵੇਂ ਉਹਨਾਂ ਦੀ ਲਿਖਤ ਤੋਂ ਲੱਗਦਾ ਹੈ, ਫਿਰ ਉਹਨਾਂ ਨੂੰ ਸਾਡੇ ਤੋਂ ਸ਼ਿਕਵਾ ਨਹੀਂ ਹੋਣਾ ਚਾਹੀਦਾ ਵੀ ਅਸੀਂ ਇਸ ਸਮੱਸਿਆ ਵੱਲ, ਜੇ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਹੈ ਜੀ ਜੀ ਕਿ ਕਿਵੇਂ ਜਿਹੜੀ ਡੀ ਜਨਰੇਸ਼ਨ ਹੈ ਉਹ ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਯੂਕੇ ਹੋਏ, ਬਾਹਰਲੀਆਂ ਬੱਚੀਆਂ ਦਾ ਕੀ ਹਾਲ ਹੈ, ਜਿਹੜੇ ਉੱਥੋਂ ਵਿਦਿਆਰਥੀ ਵੀਜ਼ਾ ਲਵਾ ਕੇ ਪੜ੍ਹਨ ਆਉਂਦੀਆਂ ਨੇ ਉਹ ਕਿਸ ਹਾਲਾਤ 'ਚੋਂ ਗੁਜ਼ਰ ਰਹੀਆਂ ਔਰ ਸਾਡੇ ਘਰਾਂ ਦੇ ਵਿੱਚ ਕੀ ਚੱਲ ਰਿਹਾ। ਸੋ ਅਸੀਂ ਇਸ ਦਾ ਅਕਸਰ ਜ਼ਿਕਰ ਕਰਦੇ ਹਾਂ। ਬਾਕੀ ਉਹਨਾਂ ਨੇ ਆਪਣਾ ਏਅਰਪੋਰਟ ਦਾ ਵਾਕਿਆ ਦੁਹਰਾਇਆ ਕਿ ਉਹਨਾਂ ਨੇ ਜਿਹੜਾ ਵੀ ਉੱਥੇ ਸੀ ਬੰਦਾ ਕਸਟਮ ਦਾ, ਉਹਨੇ ਉਹਨਾਂ ਨੂੰ ਕਿਹਾ ਜੀ ਕਿ ਆਪ ਵਹਾਂ ਜਾ ਕੇ ਲੜਾਈਆਂ ਕरेंगे, पंजाब में ही रहें जी जी। और बेशक गल तो उन्हें चुभ भी कही, पर अज जे असी अपना हाल देखिए बहुत हद तक ते सानू
मैं ये कहण 'ਚ थोड़ा जिहा शर्मिंदगी महसूस करदा है कि लगभग ਅਸੀਂ ਉਸ डायरैक्शन 'ਚ ਹੀ ਜਾ ਰਹੇ ਹਾਂ। ਇੱਥੇ ਸਾਡੇ ਆਏ ਜਿਹੜੇ ਬਾਹਰਲੇ ਸਿੱਖ ਨੇ, ਮੈਂ ਤਾਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰ ਸਕਦਾ ਹਾਂ, ਇੱਥੇ ਜ਼ਿਆਦਾ ਨਹੀਂ ਤਾਂ 2 ਲੱਖ ਸਿੱਖ ਜਿਹੜਾ ਹੈ ਇਹਨਾਂ ਪਿਛਲੇ 10 12 15 ਸਾਲਾਂ 'ਚ ਜਿਹੜਾ ਹੈ ਉਹ ਪੋਲੀਟੀਕਲ ਅਸਾਈਲਮ ਦੇ ਥੱਲੇ ਉਹਨਾਂ ਦੇ ਟੱਬਰਾਂ ਦੇ ਟੱਬਰ ਆਏ ਨੇ, ਭਰਾ ਆ ਗਏ, ਐਕਸਟੈਂਡਡ ਫੈਮਿਲੀਜ਼ ਆ ਗਈਆਂ ਜੀ ਜੀ। ਹੁਣ ਉਹਨਾਂ ਦਾ ਹਾਲ ਕਿਵੇਂ ਹੈ ਜਾਂ ਕੀ ਚੱਲ ਰਿਹਾ ਹੈ, ਕਿੰਨਾ ਕੌਮੀ ਸੰਘਰਸ਼ ਵੱਲ ਯੋਗਦਾਨ ਹੈ? ਹਾਂ, ਇਹ ਜ਼ਰੂਰ ਹੈ ਜੀ, ਕਬੱਡੀ ਮੈਚ ਹੋ ਗਏ, ਉਹਨਾਂ 'ਚ ਲੜਾਈਆਂ ਹੋ ਗਈਆਂ, ਜਾਂ ਈਵਨ ਅਸੀਂ ਗੁਰਦੁਆਰਾ ਕਮੇਟੀਆਂ ਚੁਣਨ ਲੱਗੇ ਹਾਂ ਵੀ 1 ਦੇ 2 2 ਦੇ 4 ਇਸ ਕਿਸਮ ਦਾ ਕੰਮ ਕਰ ਰਹੇ। ਸੋ ਇਹ ਗੱਲ ਚੁੱਭ ਵੀ ਹੈ, ਉਹਨੇ ਸ਼ਰਾਰਤ ਨਾਲ ਕਹੀ, ਜਿਹਨੇ ਵੀ ਕਹੀ, ਪਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਅਸੀਂ ਇਸ ਗੱਲ ਨੂੰ ਗਲਤ ਸਾਬਤ ਕਰਨਾ ਜੀ। ਨਹੀਂ ਤਾਂ ਫਿਰ ਜੋ ਕਹੇ ਤੇ ਅਸੀਂ ਜੇ ਉਹ ਜਿਹਾ ਕੁਝ ਕਰਨੇ ਆਪਸ ਦੇ ਵਿੱਚ, ਉਹੀ ਸ਼ਰੀਕਾਬਾਜ਼ੀ ਹੈ, ਉਹੀ ਝਗੜੇ ਨੇ, ਕਮੇਟੀਆਂ ਸਾਡੀਆਂ ਦੇ ਫੈਸਲੇ ਗੋਰੇ ਜਾਂ ਕਾਲੇ ਜੱਜ ਬਹਿ ਕੇ ਕਰਦੇ ਨੇ, ਇਹ ਸ਼ਰਮ ਦੀ ਗੱਲ ਹੀ ਹੈ ਸਾਡੇ ਲਈ। ਮੈਂ ਸਮਝਦਾ ਵੀ ਇਸ ਬੋਲੀ ਨੂੰ ਗਲਤ ਸਾਬਤ ਕਰੀਏ, ਨਾ ਕਿ ਇਹਨੂੰ ਇਹ ਕਹੀਏ ਵੀ ਇਹੀ ਕਾਰਨ ਹੈ ਵੀ ਅਸੀਂ ਖਾਲਿਸਤਾਨ ਬਣਾਉਣਾ। ਇਹ ਕਾਰਨ ਨਹੀਂ ਹੈ, ਇਹ ਰਾਦਰ ਉਹਨਾਂ ਦਾ ਵਤੀਰਾ ਤਾਂ ਜੋ ਹੈ ਹੀ ਹੈ, ਪਰ ਅਸੀਂ ਬਾਹਰਲੇ ਸਿੱਖਾਂ ਨੇ ਆਪਣੀ ਡਾਇਸਪੋਰਾ ਪਰਦੇਸੀ ਸਿੱਖਾਂ ਨੇ ਇੱਕ ਯੂਨਿਟੀ ਦੇ ਨਾਲ ਇੱਕ ਆਈਡੀਅਲ ਪਹਿਲਾਂ ਸੁਸਾਇਟੀ ਇੱਥੇ ਵੀ ਪੇਸ਼ ਕਰੀਏ ਜੀ ਜੀ। ਨਹੀਂ ਤਾਂ ਜਦੋਂ ਅਸੀਂ ਹਿੰਦੁਸਤਾਨ 'ਚ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਕਰਾਂਗੇ, ਇੱਥੇ ਵੀ ਉਹ ਕਹਿਣਗੇ ਜੀ ਇੱਥੇ ਵੀ ਤੁਹਾਡਾ ਰੈਕਡ ਕ੍ਰਿਮੀਨਲ ਹੈ, ਤੁਸੀਂ ਕੀ ਕਰਦੇ ਹੋ, ਉੱਥੇ ਵੀ ਇਹੀ ਕੁਝ ਕਰਦੇ ਹੋਣੇ ਜੀ। ਰਾਦਰ ਅਸੀਂ ਆਪਣੇ ਆਪ ਨੂੰ ਸਾਫ਼ ਕਰੀਏ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਕੈਨੇਡਾ ਤੋਂ ਵੀਰ ਬਿਕਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ 15 ਸਾਲ ਦਾ ਸੀ ਜਦੋਂ ਮੈਂ ਯੂਰਪ ਵਿੱਚ ਆਇਆ ਤੇ ਫਿਰ ਕੈਨੇਡਾ ਪਹੁੰਚਿਆ। ਮੈਂ ਯੂਰਪ 'ਚ ਆਪਣੀ ਮੈਡੀਕਲ ਡਿਗਰੀ ਕੀਤੀ ਅਤੇ ਪਿਛਲੇ 10 ਸਾਲਾਂ ਤੋਂ ਬਾਅਦ ਕੈਨੇਡਾ ਦੇ ਸਿਸਟਮ ਵਿੱਚ ਆਪਣੀ ਥਾਂ ਬਣਾ ਰਿਹਾ ਹਾਂ। ਕੁਝ ਸਾਲ ਪਹਿਲਾਂ ਤੱਕ ਮੈਂ ਪੰਜਾਬ ਦੀ ਸਥਿਤੀ ਬਾਰੇ ਬੜਾ ਭੰਬਲ-ਭੁਸੇ ਵਿੱਚ ਸੀ ਕਿ ਕੌਣ ਗਲਤ ਹੈ ਤੇ ਕੌਣ ਠੀਕ। ਮੈਂ ਸੋਚਦਾ ਸੀ ਕਿ ਸੰਤ ਭਿੰਡਰਾਂਵਾਲਿਆਂ ਨੇ ਅਕਾਲ ਤਖਤ ਸਾਹਿਬ ਤੇ ਨਿਵਾਸ ਬਣਾ ਕੇ ਠੀਕ ਨਹੀਂ ਕੀਤਾ। ਤੁਹਾਡੇ ਲੈਕਚਰਾਂ, ਵੀਡੀਓਜ਼ ਅਤੇ ਸੱਚੋ ਸੱਚ ਅੱਜ ਦੀ ਆਵਾਜ਼ ਆਦਿ ਪ੍ਰੋਗਰਾਮਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਆਪਣੀ ਕੌਮ ਨੂੰ ਗਿਆਨ ਦੇਣ ਲਈ ਤੁਸੀਂ ਜਿੰਨਾ ਕੁਝ ਕਰ ਰਹੇ ਹੋ, ਉਸ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ ਜਿਹੜੇ ਕਿ ਕਿਸੇ ਨੇ ਮੇਰੇ ਤੋਂ ਪੁੱਛੇ ਹਨ। ਪਹਿਲਾ ਸਵਾਲ, ਸਿੱਖ ਆਪਣੇ ਨਾਂ ਕਿਉਂ ਕੱਟਦੇ ਹਨ ਜੇ ਸਾਡੀ ਦਲੀਲ ਹੈ ਕਿ ਅਸੀਂ ਉਵੇਂ ਹੀ ਰਹਿਣਾ ਹੈ ਜਿਵੇਂ ਕਿ ਕੁਦਰਤ ਨੇ ਸਾਨੂੰ ਬਣਾਇਆ ਹੈ। ਦੂਸਰਾ ਸਵਾਲ, ਮੈਂ ਆਪਣੇ ਕੇਸ ਕਤਲ ਕੀਤੇ ਹੋਏ ਹਨ। ਜਿਉਂ ਹੀ ਮੈਂ ਆਪਣੀ ਮੈਡੀਕਲ ਰੈਜ਼ੀਡੈਂਸੀ ਸ਼ੁਰੂ ਕੀਤੀ, ਮੈਂ ਕੇਸ ਰੱਖ ਲਵਾਂਗਾ। ਮੈਂ ਕਦੀ-ਕਦੀ ਹਸਪੀਟਲ ਪੱਗ ਬੰਨ੍ਹ ਕੇ ਜਾਂਦਾ ਹਾਂ। ਲੋਕ ਮੈਨੂੰ ਪੁੱਛਦੇ ਹਨ ਕਿ ਸਿੱਖੀ ਵਿੱਚ ਪੱਗ ਦੀ ਕੀ ਅਹਿਮੀਅਤ ਹੈ, ਸਿੱਖ ਪੱਗ ਕਿਉਂ ਬੰਨ੍ਹਦੇ ਹਨ। ਅਖੀਰ ਵਿੱਚ ਮੈਨੂੰ ਤੁਹਾਡੀ ਸਿਹਤ ਸੰਬੰਧੀ ਫਿਕਰ ਹੈ। ਮੰਦੇ ਭਾਗਾਂ ਦੀ ਗੱਲ ਹੈ ਕਿ ਸਿੱਖ ਕੌਮ ਵਿੱਚ ਤੁਹਾਡੇ ਵਰਗੇ ਮਹਾਨ ਸਕਾਲਰ ਅਤੇ ਬੁਲਾਰੇ ਜਿਸ ਨੇ ਆਪਣਾ ਜੀਵਨ ਕੌਮ ਨੂੰ ਸਮਰਪਿਤ ਕੀਤਾ ਹੋਵੇ ਦੀ ਬੜੀ ਘਾਟ ਹੈ। ਤੁਸੀਂ ਸਾਡੀ ਕੌਮ ਦੇ ਕੀਮਤੀ ਹੀਰੇ ਹੋ ਅਤੇ ਸਾਨੂੰ ਤੁਹਾਡੀਆਂ ਸੇਵਾਵਾਂ ਦੀ ਬੜੀ ਲੋੜ ਹੈ। ਸੋ ਕਿਰਪਾ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ। ਮੈਂ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਤੁਹਾਡਾ ਭਾਰ ਵਧਿਆ ਲੱਗਦਾ ਹੈ। ਮੈਨੂੰ ਮਾਫ ਕਰਨਾ, ਮੈਂ ਇਹ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਬੇहद ਕੀਮਤੀ ਹੋ ਅਤੇ ਸਾਨੂੰ ਤੁਹਾਡੀ ਲੋੜ ਹੈ। ਡਾਕਟਰ ਸਾਹਿਬ, ਇਸ ਈਮੇਲ ਦਾ ਆਨਸਰ ਬ੍ਰੇਕ ਤੋਂ ਬਾਅਦ ਲੈਣਾ ਚਾਹਾਂਗੀ ਮੈਂ। ਠੀਕ ਹੈ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।